ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਵੱਲੋਂ ਚਾੜੇ ਗਏ ਚੰਨ ਦੀ ਕੀਤੇ ਗਏ ਕਾਰੇ ਦੀ, ਜਿਹੜਾ ਕਿ ਬੜਾ ਸ਼ਰਮਨਾਕ ਕਾਰਾ ਹੈ। ਔਰ ਇਹ ਕਾਰਾ ਕਰਨ ਤੋਂ ਬਾਅਦ ਉਹ ਵਿਧਾਇਕ ਪ੍ਰੈਸ ਕਾਨਫਰੰਸ ਕਰਦਾ ਹੈ ਤੇ ਜਿਹੜੀਆਂ ਗੱਲਾਂ ਪ੍ਰੈਸ ਕਾਨਫਰੰਸ ਦੇ ਵਿੱਚ ਕਰਦਾ ਉਹਨਾਂ ਗੱਲਾਂ ਦਾ ਹੀ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਪੂਰਾ ਵਾਕਿਆ ਕੀ ਹੈ, ਪੂਰੀ ਘਟਨਾ ਕੀ ਹੈ, ਉਹ ਵੀ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਹੀ ਲਈ ਹੋਣੀ ਹੈ। ਅਸਲ ਦੇ ਵਿੱਚ ਬਾਘਾ ਪੁਰਾਣਾ ਤੋਂ ਵਿਧਾਇਕ ਹੈ ਅੰਮ੍ਰਿਤਪਾਲ ਸੁਖਾਨੰਦ ਤੇ ਉਹਨੇ ਗਗਨ ਸ਼ਰਮਾ ਸਮਾਲਸਰ ਇੱਕ ਪੱਤਰਕਾਰ ਹੈ ਜਿਹਨੂੰ ਦਫ਼ਤਰ ਦੇ ਵਿੱਚ ਸੱਦ ਕੇ ਉਹਨੂੰ ਜ਼ਲੀਲ ਕੀਤਾ, ਬੇਇੱਜ਼ਤ ਕੀਤਾ ਆਪਣੇ 60-70 ਬੰਦਿਆਂ ਦੇ ਸਾਹਮਣੇ ਤੇ ਉਹਦੀ ਵੀਡੀਓ ਬਣਾਈ ਔਰ ਉਹਨੂੰ ਬਲੈਕਮੇਲ ਕੀਤਾ ਕਿ ਜੇ ਤੂੰ ਇਹ ਕੰਮ ਕਿਸੇ ਨੂੰ ਗੱਲ ਦੱਸੀ ਜਾਂ ਸਾਡੇ ਬਾਰੇ ਕੁਝ ਗਲਤ ਕਿਹਾ ਤਾਂ ਇਹ ਵੀਡੀਓ ਤੇਰੀ ਜਿਹੜੀ ਆ ਉਹ ਚੈਨਲਾਂ 'ਤੇ ਪ੍ਰਸਾਰਿਤ ਕਰਾਂਗੇ ਜਾਂ ਕਹਿ ਲਓ ਕਿ ਸੋਸ਼ਲ ਮੀਡੀਆ 'ਤੇ ਪਾਵਾਂਗੇ। ਸੋ ਇੱਕ ਤਰੀਕੇ ਨਾਲ ਉਹਨੂੰ ਦਫ਼ਤਰ ਸੱਦ ਕੇ ਆਪ ਸੱਦ ਕੇ ਟੈਲੀਫੋਨ ਕੀਤਾ ਵਾ, ਉਹਨੂੰ ਆਪ ਸੱਦ ਕੇ ਉਹਨੂੰ ਡਰਾਇਆ, ਧਮਕਾਇਆ, ਬੇਇੱਜ਼ਤ ਕੀਤਾ ਤੇ ਉਹਨੂੰ ਕੁੱਟਿਆ ਮਾਰਿਆ। ਵਿਧਾਇਕ ਨੇ ਇੱਕ ਉਹ ਕੰਮ ਕੀਤਾ ਵਾ ਜਿਹੜਾ ਇੱਕ ਕਿਸੇ ਗਲੀ ਦਾ ਕੋਈ ਜਿਵੇਂ ਕਹਿ ਲਓ ਨਾ ਕਿ ਕੋਈ ਗੁੰਡਾ ਕਰਦਾ ਵਾ ਜਾਂ ਕਿਸੇ ਲੱਠ ਮਾਰ ਕੋਈ ਕਰਦਾ ਕਿਸੇ ਨੂੰ ਸੱਦ ਕੇ, ਜਿਹੜਾ ਆਪਣੀ ਧੌਂਸ ਦਿਖਾਉਂਦਾ ਵਾ ਤੇ ਵਿਧਾਇਕ ਉਹਨੂੰ ਧੌਂਸ ਦਿਖਾਉਂਦਾ ਤੇ ਅੱਗੇ ਵਿਧਾਇਕ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ, ਵਿਧਾਇਕ ਸਾਹਿਬ ਕਹਿੰਦੇ ਆ ਕਿ ਜੀ ਆ ਤੇ ਉਹਨਾਂ ਨੁਕਤਿਆਂ ਦਾ ਹੀ ਜਵਾਬ ਦਿਆਂਗੇ ਤੇ ਆ ਜਿਹੜਾ ਇਨਕਲਾਬ ਦੀ ਹਨੇਰੀ ਆ ਜਿਹੜੀ ਕਿ ਜਗਰਾਉਂ ਤੋਂ ਚੱਲੀ ਆ ਤੇ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਜਗਰਾਉਂ ਨਹੀਂ ਉਸ ਤੋਂ ਵੀ ਪਹਿਲਾਂ ਦੀ ਚੱਲੀ ਵੀ ਅਸਲ ਦੇ ਵਿੱਚ ਇਹ ਹਨੇਰੀ ਮਾਨਸਾ ਤੋਂ ਚੱਲੀ ਇਨਕਲਾਬ ਵਾਲੀ, ਜਦੋਂ ਖੁਦ ਮਾਨ ਸਾਹਿਬ ਨੇ ਕਿਹਾ ਕਿ ਸਾਡਾ ਮੰਤਰੀ ਰਿਸ਼ਵਤ ਮੰਗਦਾ ਸੀ, 1% ਕਮਿਸ਼ਨ ਮੰਗਦਾ ਸੀਗਾ। ਫਿਰ ਫੌਜਾ ਸਿੰਘ ਸਰਾਰੀ, ਫਿਰ ਇਸੇ ਤਰ੍ਹਾਂ ਇਹਨਾਂ ਦਾ ਇੱਕ ਵਿਧਾਇਕ ਹੈ ਮੰਤਰੀ ਹੈ ਜਿਹੜਾ ਕਿ ਪਿਛਲੇ ਦਿਨੀ ਜਿਹਦੀ ਵੀਡੀਓ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋਈ ਸੀਗੀ ਤੇ ਉਸ ਤੋਂ ਬਾਅਦ ਜਗਰਾਉਂ ਕੋਠੀ ਵਾਲਾ ਮਸਲਾ, ਫਿਰ ਅਮਨਦੀਪ ਵਾਲੇ AC ਬੀਬੀ ਅਮਨਦੀਪ ਕੌਰ ਅਰੋੜਾ ਵਾਲੇ, ਫਿਰ ਜੈਤੋ ਆ ਗਿਆ ਇਨਕਲਾਬ ਇਹਨਾਂ ਦਾ ਜਿਹੜਾ ਚੰਡੀਗੜ੍ਹ ਦੇ ਵਿੱਚ ਪੁਲਿਸ ਮੁਲਾਜ਼ਮ ਨਾਲ ਹੱਥੋਂ-ਪਾਈ ਕੀਤੀ ਤੇ ਹੁਣ ਉਹੀ ਇਨਕਲਾਬ ਜਿਹੜਾ ਵਾ ਬਾਘਾ ਪੁਰਾਣਾ ਆ ਗਿਆ। ਤੁਸੀਂ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਤਾਲੁਕਾਤ ਰੱਖਦੇ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਰੱਖਣਾ ਚਾਹੀਦਾ। ਹੋ ਸਕਦਾ ਹੈ ਤਾਲੁਕਾਤ ਰੱਖਣੇ ਮਾੜੀ ਗੱਲ ਨਹੀਂ ਹੈ ਜਾਂ ਕਿਸੇ ਪਾਰਟੀ 'ਚ ਤੁਹਾਡੀ ਵਿਚਾਰਧਾਰਕ ਸਹਿਮਤੀ ਹੋਵੇ, ਕੋਈ ਗਲਤ ਗੱਲ ਨਹੀਂ ਹੈ, ਪਰ ਕਿੰਨਾ ਕੁ ਚਿਰ ਤੁਸੀਂ ਮੁੱਖ ਦਰਸ਼ਕ ਹੋ ਕੇ ਆਪਣੇ ਲੋਕਾਂ ਦੇ ਪੈਂਦੀ ਕੁੱਟ, ਆਪਣੇ ਲੋਕਾਂ ਨੂੰ ਦਿੱਤੀ ਜਾ ਰਹੀ ਜ਼ਲਾਲਤ ਦਾ ਆਨੰਦ ਲਓਗੇ, ਉਹਦੇ 'ਚ ਇੰਟਰਟੇਨਮੈਂਟ ਲੱਭੋਗੇ। ਜਦੋਂ ਕਾਲੀ ਲੋਕਾਂ ਨੂੰ ਕੁੱਟਦੇ ਸੀਗੇ ਤੇ ਕਾਲੀਆਂ ਵਾਲੇ ਬੰਦੇ ਉਸ ਪਾਸੇ ਭੁਗਤ ਕੇ ਪੀੜਤ ਨੂੰ ਹੀ ਜ਼ਲੀਲ ਕਰਦੇ ਸੀ, ਪੀੜਤ ਨੂੰ ਹੀ ਟਿੱਚਰਾਂ ਕਰਦੇ ਸੀ। ਇਸੇ ਤਰ੍ਹਾਂ ਜਦੋਂ ਕਾਂਗਰਸੀ ਆਏ, ਕਾਂਗਰਸੀਆਂ ਨੇ ਆਪਣੇ ਤਰੀਕੇ ਨਾਲ ਮੀਡੀਆ ਹੈਂਡਲ ਕੀਤਾ, ਆਪਣੇ ਤਰੀਕੇ ਨਾਲ ਪੱਤਰਕਾਰ ਹੈਂਡਲ ਕੀਤੇ, ਆਪਣੀ ਸੱਤਾ ਦੀ ਧੌਂਸ ਦਿਖਾਈ ਕਾਂਗਰਸ ਦੇ ਰਾਜ ਦੇ ਵਿੱਚ। ਔਰ ਕਾਂਗਰਸ ਦਾ ਇੱਕ MLA ਤਾਂ ਹੁਣ ਭੱਜਿਆ ਫਿਰਦਾ ਹਰਦਿਆਲ ਕੰਬੋਜ, ਪੱਤਰਕਾਰ ਨੇ ਉਹਦੇ ਕਰਕੇ ਖੁਦਕੁਸ਼ੀ ਕੀਤੀ। ਤੇ ਇਸੇ ਤਰ੍ਹਾਂ ਅਕਾਲੀ ਦਲ ਦੇ ਰਾਜ ਦੇ ਵਿੱਚ ਵੀ ਇਹ ਚੀਜ਼ਾਂ ਹੁੰਦੀਆਂ ਰਹੀਆਂ ਤੇ ਹੁਣ ਆਮ ਆਦਮੀ ਪਾਰਟੀ ਵਾਲੇ ਵੀ ਘੱਟ ਨਹੀਂ। ਸਭ ਤੋਂ ਪਹਿਲਾਂ ਜੋ ਵਾਕਿਆ ਹੋਇਆ ਉਹਦੀ ਗੱਲ ਕਰਦੇ ਹਾਂ। ਅਸਲ ਦੇ ਵਿੱਚ ਮਸਲਾ ਇਹ ਸੀਗਾ ਕਿ ਕਿਸੇ ਖਬਰ ਨੂੰ ਲੈ ਕੇ ਅੰਮ੍ਰਿਤਪਾਲ ਸੁਖਾਨੰਦ ਇਤਰਾਜ਼ ਜਤਾਉਂਦਾ ਹੈ ਗਗਨ ਸ਼ਰਮਾ ਸਮਾਲਸਰ ਦੇ ਉੱਤੇ ਤੇ ਉਹਨੂੰ ਕਹਿੰਦਾ ਕਿ ਤੂੰ ਇਹ ਵੀਡੀਓ ਪਾਈ ਤਾਂ ਪਾਈ ਕਿਵੇਂ। ਉਹਨੂੰ ਕੋਈ ਗਲਤਫਹਿਮੀ ਹੋਈ, ਕੁਛ ਵੀ ਹੋਇਆ, ਉਹਨੇ ਪੱਤਰਕਾਰ ਨੂੰ ਘਰੇ ਸੱਦਿਆ ਵਾ, ਆਪਣੇ ਦਫ਼ਤਰ ਸੱਦਿਆ ਤੇ ਉੱਥੇ ਆਪਣੇ 50-60 ਬੰਦਿਆਂ ਦੇ ਵਿੱਚ ਬਿਲਕੁਲ ਜਿਵੇਂ ਕੋਈ ਲੱਠ ਮਾਰ, ਜਿਵੇਂ ਕੋਈ ਗੈਂਗਸਟਰ ਕਿਸੇ ਦੇ ਨਾਲ ਕਰਦਾ ਕਿ ਟਾਈਮ ਪਾ ਕੇ ਤੂੰ ਮੇਰੇ ਨਾਲ ਆ, ਮੈਂ ਤੇਰੇ ਨਾਲ ਗੱਲ ਕਰਾਂਗਾ। ਔਰ ਉਹ ਸੱਤਾ ਦੀ ਧੌਂਸ ਜਿਹੜੀ ਹੈ ਉਹ ਉਵੇਂ ਦਿਖਾ ਕੇ ਤੇ ਉਹਨੂੰ ਜ਼ਲੀਲ ਕੀਤਾ, ਥੱਪੜ ਮਾਰੇ, ਉਹਨੂੰ ਕੁੱਟਿਆ। ਕਿ ਇੱਕ ਵਿਧਾਇਕ ਦਾ ਕੰਮ ਕਿਸੇ ਪੱਤਰਕਾਰ ਦੇ ਨਾਲ ਨਾਰਾਜ਼ਗੀ ਜ਼ਾਹਰ ਕਰਕੇ ਉਹਨੂੰ ਕੁੱਟਣ ਦਾ ਕੰਮ ਆ? ਕਿ ਲੋਕਾਂ ਨੇ ਤੁਹਾਨੂੰ ਵੋਟਾਂ ਇਸ ਕਰਕੇ ਪਾਈਆਂ ਕਿ ਸਾਡੇ ਹੀ ਜਵਾਕਾਂ ਨੂੰ ਸੱਦੋ ਤੁਸੀਂ ਪੱਤਰਕਾਰਤਾ ਕਰਨ ਵਾਲਿਆਂ ਨੂੰ ਜਾਂ ਆਵਾਜ਼ ਚੁੱਕਣ ਵਾਲਿਆਂ ਨੂੰ ਤੇ ਉਸ ਤੋਂ ਬਾਅਦ ਉਹਨਾਂ ਨੂੰ ਸੱਦ ਕੇ ਜ਼ਲੀਲ ਕਰਿਓ। ਤੁਸੀਂ ਖੁਦ ਕਹਿੰਦੇ ਹੁੰਦੇ ਸੀ ਡਲਾ ਤੋਂ ਡਲਾ ਹੋਤਾ ਹੈ, ਪਤਾ ਨਹੀਂ ਕਿੱਧਰ ਸੇ ਚਲਾ ਹੋਤਾ ਹੈ। ਤੁਸੀਂ ਖੁਦ ਕਹਿੰਦੇ ਸੀ ਲੋਕਾਂ ਨੂੰ ਸਵਾਲ ਕਰੋ ਤੇ ਹੁਣ ਜਦੋਂ ਤੁਹਾਡੇ ਵਾਰੀ ਸਵਾਲ ਹੋਏ ਤੇ ਹੁਣ ਬੜੀ ਜਿਹੜੀ ਇਹ ਸਵਾਲ ਤੁਹਾਨੂੰ ਰੜ ਕੇ ਬੜਾ ਤੁਸੀਂ ਇਹ ਕਿਹਾ ਕਿ ਹਾਂ ਸਾਡੀ ਸ਼ਾਨ ਦੇ ਖਿਲਾਫ। ਇਹ ਵਿਧਾਇਕੀਆਂ 5 ਸਾਲਾਂ ਵਾਸਤੇ ਹੁੰਦੀਆਂ ਵਿਧਾਇਕ ਸਾਹਿਬ। 5 ਸਾਲਾਂ ਬਾਅਦ ਪਤਾ ਨਹੀਂ ਜਨਤਾ ਨੇ ਦੁਬਾਰਾ ਮੌਕਾ ਦੇਣਾ ਕਿ ਨਹੀਂ ਦੇਣਾ। ਜਨਤਾ ਲੀਡਰਾਂ ਨੂੰ ਮੌਕੇ ਦਿੰਦੀ ਹੈ, ਲੱਠ ਮਾਰਾਂ ਨੂੰ, ਗੁੰਡਾਗਰਦੀ ਕਰਨ ਵਾਲਿਆਂ ਨੂੰ ਜਨਤਾ ਮੌਕਾ ਨਹੀਂ ਦਿੰਦੀ। ਤੁਸੀਂ ਜਿਹੜੇ ਲੋਕਾਂ ਨੂੰ ਹਰਾ ਕੇ ਆਏ ਹੋ ਉਹਨਾਂ ਨੂੰ ਇਸੇ ਕਰਕੇ ਲੋਕਾਂ ਨੇ ਹਰਾਇਆ ਵਾ ਕਿ ਉਹ ਲੋਕ ਲੱਠ ਮਾਰ ਸੀ, ਉਹ ਗੁੰਡਾਗਰਦੀ ਕਰਦੇ ਸੀ, ਉਹ ਲੋਕਾਂ ਦੇ ਨਾਲ ਅਨਿਆਂ ਕਰਦੇ ਸੀ, ਉਹ ਲੋਕਾਂ ਦੇ ਨਾਲ ਧੱਕਾ ਕਰਦੇ ਸੀ। ਤੇ ਜਦੋਂ ਲੋਕਾਂ ਕੋਲੇ 5 ਸਾਲਾਂ ਬਾਅਦ ਵਾਰੀ ਆਈ ਉਹਨਾਂ ਨੇ ਕਿਹਾ ਚਲੋ, ਤੇ ਉਹਨਾਂ ਨੇ ਉਹ ਲੋਕਾਂ ਨੂੰ ਗੱਦੀਆਂ ਦਿੱਤੀਆਂ, ਉਹ ਲੋਕਾਂ ਨੂੰ ਪੰਜਾਬ ਵਿਧਾਨ ਸਭਾ ਭੇਜਿਆ ਵਾ ਜਿਨ੍ਹਾਂ ਲੋਕਾਂ ਦੀ ਹੈਸੀਅਤ ਪੰਚੀ ਦੀ ਚੋਣ ਜਿੱਤਣ ਦੀ ਵੀ ਨਹੀਂ ਸੀਗੀ। ਸੋ ਤੁਸੀਂ ਇੱਕ ਨੌਜਵਾਨ ਨੂੰ ਨੌਜਵਾਨ ਪੱਤਰਕਾਰ ਨੂੰ ਘਰੇ ਸੱਦ ਕੇ ਔਰ ਪ੍ਰੈਸ ਕਾਨਫਰੰਸ ਦੇ ਵਿੱਚ ਕਹਿਣੇ ਹੋ ਕਿ ਉਹਦੇ ਕੋਲੇ ਕੋਈ ਲਾਇਸੈਂਸ ਨਹੀਂ, ਉਹਦੇ ਕੋਲੇ ਕੋਈ ਚੈਨਲ ਨਹੀਂ ਗਾ, ਕਿ ਹੁਣ ਲਾਇਸੈਂਸ ਲੈਣ ਜੇ ਕਿਸੇ ਨੇ ਪੱਤਰਕਾਰੀ ਕਰਨੀ ਹੈ ਤਾਂ ਉਹ ਬਾਘੇ ਪੁਰਾਣੇ ਆਊਗਾ
कि अमृतपाल सिंह सुखानंद कोले जाऊगा कि मैनू जी लाइसेंस दिओ जां मैनू किसी चैनल च लवाओ तो उस चैनल तो बाद मैं पत्रकार बन के जिहड़ी आ ओह पत्रकारी करूँगा। MLA साहब विधान पढ़ो, MLA साहब अपनी जानकारी च वाधा करो। वैसे तो तुसी पिछले दिनी एक विधान सभा के बाहर खड़ के कहते सी मेरा दादा ऐ करदा सी, मेरा दादा ऐ करदा सी, वो फलां टाइम बनया। उन्होंने तुहानूं इखलाक भी सिखाया होना, उन्होंने तुहानूं ये भी सिखाया होना कि जनता दे विच किवें विचरीदा। तुहाडे दादे ने, तुहाडे फादर साहब ने जनता दे विच लीडर बन के विचरीदा, लठमार बन के नहीं। तो जे तुसी ये गल कहने हो कि पत्रकारी वास्ते चैनल चाहिए, चैनल विकाऊ ने। आम आदमी पार्टी ने पंजाब का 90% मीडिया खरीदिया होया, वड्डे घराने कॉरपोरेट लोग, क्योंकि उन्हों का ग्रीड आ, उन्हों का लालच। और ये मैं एक गल भी कहनी चाहना वा कि जोड़े पत्रकार वीर ने, जोड़े उन्होंने मुलाजम ने, उन्होंने बेइज्जत ना किया जाए। ये उपरों सारा कुछ तय हो रहा वा, ये सारा कुछ उपरों ही चल रहा है। और जोड़े पत्रकारी करने वास्ते किसी अमृतपाल सुखानंद की मंजूरी लैन की लोड़ नहीं, पत्रकारी करने वास्ते किसी बाघे पुराने दफ्तर किसी विधायक के कोले जाके मंजूरी लैन की लोड़ नहीं। कल नूं तां तुसीं रवीश कुमार नूं भी गलत कहोगे, कल नूं तुसीं अभिसार शर्मा नूं भी गलत कहोगे। तुहाडियां नज़रां दे विच तां दूआ साहब जिहड़े कि इस दुनिया च नहीं गए रहे वो भी गलत ने। तुहाडियां नज़रां दे विच तां जिहड़ी बीबी इस वेले एक बड़ी आला दर्जे का काम करती है, उस बीबी का माफ़ करना मैनूं ना विसर गया, शायद मेरे याद भी आ जूगा, दिवायर दे विच बीबी काम करती है। तुहाडियां नज़रां दे विच तां वो भी गलत ने। तुहाडियां नज़रां दे विच तां जिहड़े अभिसार शर्मा जां अजीत अंजुम वर्गे वो भी लोग गलत ने। ये किहड़ा किसी अदारे नाल काम करते हैं? पत्रकारी करने वास्ते विधायक साहब किसी अदारे की लोड़ नहीं है। बंदा विसल ब्लोअर होना चाहिए, कानून की जानकारी होनी चाहिए है। और तुसीं कहणो 2000 पेज उहदे मुंडे दे लाइक सी, नौजवान दे पेज उत्ते जां 1500 व्यूज़ सी, तुहाडे आपदे पेज 100 तो लाइक तो चले हुए आ और लोगों ने लाइक वधाए आ। तुसीं अज एक बंदे नूं सवाल करन ते उहनूं कुੱਟ रहे हो, घरे सद के, दफ्तर सद के, और सिर्फ इस करके कि 40-50 तुहाडे नाल बंदे खड़े है और तुहाडे पुलिस वाले खड़े है। जे इन्नी गट्स है तो जिवें वो चैलेंज करदा नौजवान मुंडा पत्रकार कि ये दफ्तर के अंदरों CCTV फुटेज कढ़ के दिखाओ, रखो मीडिया के सामने, क्यों नहीं रखते? सो बिल्कुल गलत गल आ। ये जिहड़ी इनकलाब की हनेरी लिआंदी है और जिन्हें वड्डे वड्डे हरा के घरां दे विच बिठाते, जिन्हें जिहड़े लोग समीकरण बदलते सी कदे पंजाब की सियासत का, कदे वो तय करते सी कि किहड़ी सीट तो किहड़ा MLA जितूगा, वो खुद नहीं जित सके, वो खुद हराते। लोकतंत्र दे विच लोक वड्डे हुंदे, लीडर वड्डे नहीं हुंदे। सो ये केजरीवाल साहब ते भगवंत मान साहब, इन्हां नूं जिहड़ियां क्लासां कलूसां इन्हां दीयां लाउणीਆਂ विधायकां दीयां, इन्हां नूं दुबारा लाओ, इन्हां नूं सिखाओ कि जनता दे विच किवें विचरीदा। इन्हां नूं दस्सो कि ये जिहड़ी टर्म है 5 साल दी है, ये दुबारा नहीं आउणी। सो तुसीं तां कहनो कि ये मैं वो मुंडे तो पत्रकार तो माफ़ी मंगवाई है, कल नूं जनता की कचहरी दे विच हो सकदा है समा बदल जे, तुहानूं माफ़ी मंगणी पवे। सो समा रहिंदिआं भगवंत मान नूं चाहीदा कि जिहड़े लोग कदे तुहाडे ही लोग कहे सीगे कि मैं कहना कि विक्रम मजीठिया नशे का तस्कर, बाद दे विच मंगियां माफ़ियां, तुहाडे सुप्रीमो ने मंगियां और तुहानूं भी मंगणियां पै जाणगियां जेकर इस तरह काम कार चलदा रहा। बहुत सुणदे कि पत्रकारां दे, नौजवान पत्रकार जिहड़े झुकदे नहीं इन्हां दे सामने और उन्हां दे पेज बंद किए जा रहे हैं। लगातार सुणदे आ चीज़ां। तुसीं तां अकालियां ते कांग्रसियां नालों भी दो पैर अगे हैं। अकालियां ने वड्डे पੱਧਰ ते मीडिया नूं कंट्रोल किया, कांग्रसियां ने उस तो बाद हेठले पੱਧਰ ते आ गए और उस तो बाद तुसीं तां जमें ही हेठले पੱਧਰ ते आ गए। तुसीं तां एक परसनली जे किसी का पेज है, किसी 10-20 हज़ार लाइक है, मातड़ ने मसां खबरां पा के पाया वा, तुसीं वो बंद कराउण तुर पे। ये पंजाब आ, इहदी संघी नहीं घुट्टी जानी। बथेरे आए आ संघियां घुट के आपदी जने कोशिश करके चले गए, पर इदां नहीं घुट्टी जानी। जे तुहानूं इतराज़ है, तुहाडे कोले इख्तियार है कानूनन राह अपनाउण दा, तुसीं कानूनन राह अपना सकते हो। तुसीं उस पत्रकार नूं नोटिस भेजो, उन्होंने अदालत दे विच समन करो, उहदे ते डेफेमेशन ठोको, जो मर्जी करो, तुहाडे कोले राह वा। ये नहीं गा कि तुसीं आप ही थाणेदार, आप ही कचहरी बन जाओगे, आप ही तुसीं न्याय करोगे, आप ही फैसला करोगे, फिर तुसीं विधायक नहीं, फिर तुसीं लठ मारिया, फिर तुहाडी सत्ता दा नशा जिहड़ा तुहाडे सिर आ वो सिर चढ़ के बोल रहा वा। माफ़ करना, इस रिपोर्ट दे विच कई शब्द कौड़े ते कई सख्त होणगे, पर यह किसी विधायक दा काम नहीं है कि वो किसी नाल भी, जे पत्रकार तो बहुत दूर की गल, जे किसी नाल भी उसका इतराज़ है तो उन्होंने सद के वो घरे सद के उन्होंने जलील करे, कुट्टे मारे, ये किसी को भी हक नहीं है। MLA तो बहुत दूर की गल है। सो बहुत गलत काम, बहुत घटिया इस विधायक ने कारा किया वा। और जे मैं शुरुआत दे विच ही कहा सीगा
कि ये जिहड़ी हनेरी है इनकलाब दी हुण ये बाघे पुराणे आ गई, अगे कित्थे जांदी है इहदा पता नहींगा। और ये समां जिहड़ा लोकतंत्र दे विच लोक वड्डे हुंदे ने, तुहाडे लीडर साहब कहंदे सी लीडर वड्डे नहीं हुंदे, ये जिहड़े लोकां ने लीडर बनाया 5 सालां बाद इन्हां ने लाह भी लैणा गड्डियों, जिहड़ी बत्ती वाली गड्डी ते चढ़ाया। सो होश तो काम लो। ठीक है, तुहाडे किसी नाल वखरेवें ने, तुहानूं किसी तो इतराज़ है, तुहाडे कोल कानूनी राह वा, तुसीं ओह अख्तियार करो। एक पत्र देखो, ये जिहड़े विधायक लोक आ, जिहड़े लीडर है, इन्हां नूं पता है कि ये चंडीगढ़ च किसी लीडर किसी पत्रकार दे मूहरे कुसकदे नहीं। ये खैरे वर्गे लोग बहुत घੱਟ आ इस विधान सभा दे विच, जिहड़े जां सुखजिंदर रंधावे वर्गे जिहड़े कह सकदे आ कि बई सानूं तेरी इस गल ते इतराज़ आ। तुसीं इतराज़, उन्होंने इतराज़ भी ऑनर किया, तुहाडे नाल तां मादा उन्हां दा वड्डा वा, तुहाडे नाल तां ओह कुछ गुणा चंगे होणगे जिन्हां ने ऑन कैमरा सारे इतराज़ जताए और एक सभ्यक बोली दे विच। और मैं कहना कि ये शालीनता होनी चाहिए है। ठीक है, तुहाडे इतराज़ ने, तुहानूं उहदे नाल रिपोर्टिंग उहदी नहीं चंगी लगी, ਉਹ ਬੰਦਾ ਤੁਹਾਨੂੰ ਠੱਠ ਕਰ ਰਿਹਾ, ਤੰਗ ਪਰੇਸ਼ਾਨ ਕਰ ਰਿਹਾ, ठीक है, पर ਤੁਸੀਂ ਉਹਨਾਂ ਲੋਕਾਂ ਦਾ ਮਾਦਾ ਤਾਂ ਦੇਖੋ ਕਿ ਉਹਨਾਂ ਨੇ ਔਨ ਕੈਮਰਾ ਸਾਰੀ ਗੱਲ ਕਹੀ ਔਰ ਤੁਸੀਂ ਘਰੇ ਸੱਦ ਕੇ ਬਾਹਰ ਡਾ ਕੇ 50-60 ਲੱਠ ਮਾਰ ਸੱਦ ਕੇ ਆਪਦੇ ਪੀਏ ਤੋਂ ਫੋਨ ਕਰਾ ਕੇ ਔਰ ਕਾਇਰਤਾ ਦੇ ਨਾਲ ਇੱਕ ਮਾਤੜ, ਇੱਕ ਗਰੀਬ, ਇੱਕ ਨੌਜਵਾਨ ਨੂੰ, ਇੱਕ ਪੱਤਰਕਾਰ ਨੂੰ ਕੁੱਟ ਰਹੇ ਹੋ। ਉਸ ਗੱਲ ਦੇ ਤੁਸੀਂ ਵਿਰੁੱਧ ਭੁਗਤ ਰਹੇ ਹੋ ਜਿਹੜੀ ਗੱਲ ਤੁਸੀਂ ਖੁਦ ਸ਼ੁਰੂਆਤ ਕੀਤੀ ਹੈ ਕਿ ਸਵਾਲ ਕਰੋ। ਹੁਣ ਜਦੋਂ ਆਪ ਨੂੰ ਸਵਾਲ ਹੋ ਰਹੇ ਨੇ, ਹੁਣ ਉਹ ਡਾਈਜੈਸਟ ਨਹੀਂ ਹੋ ਰਹੇ। ਸੋ ਬਹੁਤ ਘਟੀਆ ਕਾਰਾ ਕੀਤਾ ਆਮ ਆਦਮੀ ਪਾਰਟੀ ਦੇ ਵਿਧਾਇਕ ਅੰਮ੍ਰਿਤਪਾਲ ਸੁਖਾਨੰਦ ਨੇ। ਬਾਘਾ ਪੁਰਾਣਾ ਤੋਂ ਇਹ ਵਿਧਾਇਕ ਹੈ। ਜਿਹੜਾ ਨੌਜਵਾਨ ਪੱਤਰਕਾਰ ਹੈ ਉਹ ਪੱਤਰਕਾਰ ਸਮਾਲਸਰ ਦਾ ਹੀ ਹੈ ਤੇ ਉਹਦਾ ਨਾਮ ਆ ਗਗਨ ਸ਼ਰਮਾ ਸਮਾਲਸਰ। ਗਗਨ ਲਖਾਰੀ ਵੀ ਉਸ ਨੌਜਵਾਨ ਨੂੰ ਕਹਿ ਦਿੰਦੇ ਆ। ਸੋ ਇਹ ਉਹੀ ਲੋਕ ਨੇ, ਇਹੋ ਹੀ ਇਨਕਲਾਬੀ ਨੇ ਜਿਹੜੇ ਕਦੇ ਇਹਨਾਂ ਨੌਜਵਾਨ ਪੱਤਰਕਾਰਾਂ ਨੂੰ ਘਰੇ ਸੱਦ ਕੇ ਇੰਟਰਵਿਊਆਂ ਕਰਵਾਉਂਦੇ ਹੁੰਦੇ ਸੀ ਆਪਦੀਆਂ। ਤੇ ਅੱਜ ਉਹਨਾਂ ਦੇ ਜੇ ਅੱਜ ਇਹ ਵਿਧਾਇਕ ਬਣ ਗਏ, ਸੱਤਾ 'ਚ ਆ ਗਏ, ਤਾਂ ਅੱਜ ਉਹਨਾਂ ਪੱਤਰਕਾਰਾਂ ਨੂੰ ਸੱਦ ਕੇ ਛਿੱਤਰ ਮਾਰ ਰਹੇ ਨੇ। ਔਰ ਪੰਜਾਬੀ ਛਿੱਤਰ ਨਹੀਂ ਖਾਂਦੇ, ਕਦੇ ਵੀ ਨਹੀਂ ਖਾਂਦੇ, ਨਾ ਅਕਾਲੀਆਂ ਤੋਂ ਖਾਧੇ, ਨਾ ਕਾਂਗਰਸੀਆਂ ਤੋਂ ਖਾਧੇ, ਨਾ ਤੁਹਾਡੇ ਤੋਂ ਖਾਣ। ਬਹੁਤ ਬਹੁਤ ਧੰਨਵਾਦ। ਸਮਾਂ ਰਹਿੰਦਿਆਂ ਮਾਨ ਸਾਹਿਬ ਨੂੰ ਆਪਣੇ ਵਿਧਾਇਕਾਂ ਦੇ ਵਿੱਚ ਫੈਲ ਰਹੀ ਇਹ ਨਾਮਰਾਦ ਬਿਮਾਰੀ ਦਾ ਇਲਾਜ ਕਰ ਲੈਣਾ ਚਾਹੀਦਾ ਹੈ। ਸਤਿ ਸ੍ਰੀ ਅਕਾਲ। ਜਲਦ ਮਿਲਾਂਗੇ।